ਜੇ ਅੱਜ ਅਸੀਂ ਦੇਖਦੇ ਹਾਂ ਕਿ ਭਾਰਤ ਦੀ ਐਕਸਪੋਰਟ ਦੇ ਵਿੱਚ ਇੱਕ ਵੱਡਾ ਹਿੱਸਾ ਜਿਹੜਾ ਆਈਟੀ ਸੈਕਟਰ ਹੈ ਜਾਂ ਇਹ ਸੌਫਟਵੇਅਰ ਹੈ, ਇਹਦਾ ਕ੍ਰੈਡਿਟ ਵੀ ਫਿਰ ਉਸ ਦੌਰ ਦੀ ਨਹਿਰੂ ਐਂਡ ਕੰਪਨੀ ਲੀਡਰਸ਼ਿਪ ਨੂੰ ਜਾਂਦਾ ਹੈ, ਜਿਨ੍ਹਾਂ ਨੇ ਭਾਰੀ ਇਨਵੈਸਟਮੈਂਟ ਕੀਤੀ, IIT ਬਣਾਏ, ਇਸ ਸੈਕਟਰ ਸਟੈਂਡਰਡ ਦੀਆਂ ਯੂਨੀਵਰਸਿਟੀਆਂ ਐਸਟੈਬਲਿਸ਼ ਕੀਤੀਆਂ। ਭਾਵੇਂ ਅੱਜ ਹਿੰਦੂਤਵੀ ਫੌਜ ਇੱਕ ਪੈਰਲਲ ਫੌਜ ਬਣ ਕੇ ਖੜੀ ਹੋ ਗਈ ਹੈ, ਲੇਕਿਨ ਆਰਮੀ ਦੀ ਕਦੇ ਵੀ ਉਸ ਲੈਵਲ ਦੀ ਇੰਟਰਫੇਰੈਂਸ ਨਹੀਂ ਰਹੀ। ਔਰ ਇਹਦਾ ਵੀ ਇੱਕ ਕਾਰਨ ਕਿ ਨਹਿਰੂ ਨੂੰ 47 ਤੋਂ 64 ਤੱਕ ਆਲਮੋਸਟ ਇਹਨਾਂ 16-17 ਸਾਲਾਂ ਦੇ ਵਿੱਚ ਮੌਕਾ ਮਿਲਿਆ ਕਿ ਉਹਨੇ ਕੰਟਰੀ ਦੀਆਂ ਫਾਊਂਡੇਸ਼ਨਸ ਲੇ ਕੀਤੀਆਂ। ਅੱਜ ਵੀ ਕਸ਼ਮੀਰ ਦੇ ਵਿੱਚ ਜਿਹੜਾ ਖੂਨ ਖਰਾਬਾ ਹੋ ਰਿਹਾ ਹੈ, ਇਸ ਦੇ ਲਈ ਨਹਿਰੂ ਜ਼ਿੰਮੇਵਾਰ ਹੈ, ਕਿਉਂਕਿ ਜੇ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨਸ ਦੇ ਥੱਲੇ 1948 ਤੋਂ 1964 ਤੱਕ ਉਹ ਜਿਉਂਦਾ ਰਿਹਾ, ਜੇ ਇਹ ਲੋਕਾਂ ਤੋਂ ਪੁੱਛ ਲਿਆ ਜਾਂਦਾ ਤਾਂ ਫਿਰ ਇਹ ਨਹੀਂ ਸੀ ਹੋਣਾ। ਮੈਨੂੰ ਕੋਈ ਇਤਰਾਜ਼ ਨਹੀਂ ਹੈ, ਮੈਨੂੰ ਖੁਸ਼ੀ ਹੋਏਗੀ ਕਿ the brave Sikhs of Punjab are given a province in the north of India so that they may also be able to experience the glow of freedom। ये 10 ਅਕਤੂਬਰ 1947 ਨੂੰ ਹੀ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਸਰਕੂਲਰ ਆਉਂਦਾ ਅਤੇ ਨਹਿਰੂ ਪ੍ਰਾਈਮ ਮਿਨਿਸਟਰ ਹੈ। ਨਹਿਰੂ ਨੇ ਤਾਂ ਜਿਹੜਾ ਉਹ ਖਿਸਿਆਣੀ ਹਾਸਾ ਹੱਸਦਿਆਂ ਕਿਹਾ कि मास्टर जी सर्कमस्टेंसेस हैव नाउ चेंज्ड, तब बात और थी, अब बात और है। पंजाबी ਜ਼ਬਾਨ ਦੇ ਆਧਾਰ ਦੇ ਉੱਤੇ ਸੂਬੇ ਦੀ ਗੱਲ ਹੁੰਦੀ ਹੈ ਤੇ ਇਹਨੂੰ ਗੰਵਾਰਾਂ ਦੀ ਭਾਸ਼ਾ ਕਿਹਾ ਜਾਂਦਾ ਹੈ, ਔਰ ਇਹ ਨਹਿਰੂ ਦੇ ਔਨ ਰੈਕਰਡ ਲਫ਼ਜ਼ ਨੇ ਕਿ ਪੰਜਾਬੀ ਸੂਬਾ ਮੇਰੀ ਲਾਸ਼ 'ਤੇ ਬਣੇਗਾ। ਬਣਿਆ ਵੈਸੇ ਬਣਿਆ ਤਾਂ ਉਹਦੀ ਲਾਸ਼ 'ਤੇ, ਪਰ ਬਣਿਆ ਜ਼ਰੂਰ ਉਹਦੀ ਧੀ ਨੂੰ ਹੀ ਬਣਾਉਣ ਦੇ ਮਜਬੂਰ ਹੋਣਾ ਪਿਆ। ਜੇ ਅਸੀਂ ਅੱਜ ਦੇ ਹਿੰਦੂਤਵੀ ਮਾਈਂਡ ਨੂੰ ਸਮਝਣਾ ਹੈ, ਜਿਹੜੇ ਕਿ ਇੱਕ ਡੈਥ ਕਿਸ ਦੇ ਨਾਲ ਸਾਨੂੰ ਆਪਣੇ 'ਚ ਅਬਜ਼ੋਰਵ ਕਰ ਰਹੇ ਨੇ, ਅਤੇ ਇਹ ਜਿਹੜੇ ਸੈਕੂਲਰਿਜ਼ਮ ਦੇ ਲਬਾਦੇ ਵਾਲੇ ਸੀ, ਇਹਨਾਂ ਦਾ ਮਾਈਂਡ ਸੈੱਟ ਵੀ ਜਿਹੜਾ ਅੰਦਰੋਂ ਨਫ਼ਰਤ ਦੇ ਨਾਲ ਭਰਿਆ ਹੋਇਆ ਸੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ 27 ਮਈ 1964 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਮੌਤ ਹੋਈ ਸੀ ਔਰ ਨਹਿਰੂ ਨੂੰ ਮਾਡਰਨ ਇੰਡੀਆ ਦੇ ਸੈਕੂਲਰ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ। ਔਰ ਨਹਿਰੂ ਦੀ ਮੌਤ ਤੋਂ ਲੈ ਕੇ ਹੁਣ ਤੱਕ ਦੇ ਪਿਛਲੇ 58 ਸਾਲਾਂ ਵਿੱਚ ਭਾਰਤੀ ਚਿੱਤਰਪਟ ਤੇ ਕਿਹੜੇ ਰੰਗ ਬਿਖਰੇ ਨੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਕਿਹਾ ਸੀ ਕਿ ਅੱਜ 27 ਮਈ ਦਾ ਦਿਨ ਹੈ, ਅਤੇ ਅੱਜ ਦੇ ਦਿਨ ਠੀਕ 58 ਸਾਲ ਪਹਿਲਾਂ 27 ਮਈ 1964 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਜਿਨ੍ਹਾਂ ਨੂੰ ਗਾਂਧੀ ਨੇ ਫਰੀडम ਮੂਵਮੈਂਟ ਦੇ ਦੌਰਾਨ ਪੂਰੀ ਤਰ੍ਹਾਂ ਉਭਾਰਿਆ ਔਰ ਇਹ ਫੈਸਲਾ ਦੇ ਦਿੱਤਾ ਸੀ ਕਿ ਪਟੇਲ ਔਰ ਨਹਿਰੂ ਚੋਂ ਜਿਹੜਾ ਨਹਿਰੂ ਹੈ ਉਹੀ ਦੇਸ਼ ਮੁਲਕ ਨੂੰ ਲੀਡ ਕਰੇਗਾ, ਉਹ ਅੱਜ ਦੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਹਾਲਾਂਕਿ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ ਤੇ ਸਾਡੇ ਲਈ ਇਹ ਤਿੰਨੋਂ ਹੀ ਜਿਹੜੀ ਤ੍ਰਿਮੂਰਤੀ ਸੀ, ਗਾਂਧੀ, ਨਹਿਰੂ ਔਰ ਪਟੇਲ ਦੀ, ਇਹ ਬੇਵਫਾਵਾਂ ਦੀ, ਧੋਖੇਬਾਜ਼ਾਂ ਦੀ, ਕਪਟੀਆਂ ਦੀ ਔਰ ਐਂਟੀ ਸਿੱਖ ਮਾਈਂਡ ਸੈੱਟ ਵਾਲੀ ਤ੍ਰਿਮੂਰਤੀ ਸੀ। ਉਹ ਅਕਸਰ ਅਸੀਂ ਵਕਤਨ ਬਾ ਵਕਤਨ ਉਸ ਦੀ ਗੱਲ ਕਰਦੇ ਹਾਂ। ਗਾਂਧੀ ਦੇ ਦਿਲੋਂ ਦਿਮਾਗ ਦੇ ਉੱਤੇ ਵੀ ਇਹ ਬਿਲਕੁਲ ਛਾਇਆ ਹੋਇਆ ਸੀ ਕਿ ਭਾਈ ਉਹਨੇ ਰਾਮ ਰਾਜ ਬਣਾਉਣਾ ਔਰ ਉਹ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਹੀ ਦੇਖਦਾ ਸੀ। ਔਰ ਉਹਨੇ ਕਈ ਥਾਂ 'ਤੇ ਅਸੀਂ ਜਿਹੜਾ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ, ਇੱਕ ਵਾਰ ਉਸ 'ਚੋਂ ਉਹਦੇ ਜਿਹੜੇ ਸਿੱਖ ਵਿਰੋਧੀ ਕਥਨ ਨੇ ਉਹ ਕੱਢੇ ਸੀ ਕਿ ਭਾਈ ਕਿਵੇਂ ਉਹ ਤਾਂ ਕਹਿੰਦਾ ਸੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ, ਮੈਨੂੰ ਤਾਂ ਕੁਛ ਵੱਖਰਾ ਲੱਗਦਾ ਹੀ ਨਹੀਂ ਹਿੰਦੂਆਂ ਤੋਂ। ਗੁਰਮੁਖੀ ਲੈਂਗੁਏਜ ਦੇ ਨਾਲ ਉਹਨੂੰ ਬਹੁਤ ਪ੍ਰੋਬਲਮ ਸੀ ਕਿ ਭਾਈ ਇਹ ਅੱਡ ਸਕ੍ਰਿਪਟ ਹੈ, ਕਿਉਂਕਿ ਅੱਡ ਸਕ੍ਰਿਪਟ ਸਾਨੂੰ ਇਹਨਾਂ 'ਚ ਰਲ ਨਹੀਂ ਦਿੰਦੀ ਕਿ ਵੀ ਇਹਦੀ ਕੀ ਜ਼ਰੂਰਤ ਹੈ। ਉਸੇ ਤਰ੍ਹਾਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜਾ ਹਥਿਆਰਾਂ ਦੇ ਨਾਲ ਆਜ਼ਾਦੀ ਦੇ ਕਾਨਸੈਪਟ ਤੋਂ ਵੀ ਪ੍ਰੋਬਲਮ ਸੀ। ਔਰ ਗੁਰੂ ਸਾਹਿਬ ਦੇ ਉਹਨੇ ਲਫ਼ਜ਼ ਜਿਹੜਾ ਮਿਸਗਾਈਡਡ ਪੈਟਰੀਓਟ ਲਿਖਿਆ ਸੀ, ਬਾਅਦ 'ਚ ਮਾਫੀ ਮੰਗਣ 'ਤੇ ਮਜਬੂਰ ਹੋਇਆ। ਉਹਨਾਂ ਨੂੰ ਸਿੱਖ ਬੀਬੀਆਂ ਦੇ ਕਿਰਪਾਨ ਪਾਉਣ 'ਤੇ ਵੀ ਬੜੀ ਜਿਹੜੀ ਹੈ ਤਕਲੀਫ ਹੁੰਦੀ ਸੀ। ਸੋ ਮੈਂ ਇਹ ਇਸ ਲਈ ਕਹਿਣਾ ਚਾਹੁੰਦਾ ਕਿ ਜੇ ਅਸੀਂ ਅੱਜ ਦੇ ਹਿੰਦੂਤਵੀ ਮਾਈਂਡ ਨੂੰ ਸਮਝਣਾ ਹੈ, ਜਿਹੜੇ ਕਿ
ਇੱਕ ਡੈਥ ਕਿਸ ਦੇ ਨਾਲ ਸਾਨੂੰ ਆਪਣੇ 'ਚ ਅਬਜ਼ੋਰਵ ਕਰ ਰਹੇ ਨੇ। ਤੇ ਇਹ ਜਿਹੜੇ ਸੈਕੂਲਰਿਜ਼ਮ ਦੇ ਲਬਾਦੇ ਵਾਲੇ ਸੀ, ਇਹਨਾਂ ਦਾ ਮਾਈਂਡ ਸੈਟ ਵੀ ਜਿਹੜਾ ਅੰਦਰੋਂ ਨਫ਼ਰਤ ਦੇ ਨਾਲ ਭਰਿਆ ਹੋਇਆ ਸੀ। ਤੇ ਜੇ ਅਸੀਂ ਪਟੇਲ ਦਾ ਦੇਖਣਾ ਹੋਏ, ਜਿਹੜਾ ਪਹਿਲਾ ਹੋਮ ਮਿਨਿਸਟਰ ਵੀ ਬਣਦਾ ਜਾਂ ਦੂਜਾ, ਤੇ ਪਟੇਲ ਉਹ ਜਦੋਂ 47 ਤੋਂ ਬਾਅਦ ਕਾਂਸਟੀਟਿਊਐਂਟ ਅਸੈਂਬਲੀ ਡਿਸਕਸ਼ਨ ਚੱਲ ਰਹੀਆਂ ਸੀ, ਕੋਈ ਹੱਥ ਪੱਲਾ ਨਹੀਂ ਸੀ ਫੜਾ ਰਹੇ, ਔਰ ਮਾਸਟਰ ਤਾਰਾ ਸਿੰਘ ਜਿਹੜੇ ਨੇ ਉਹ ਡੈਲੀਗੇਸ਼ਨ ਲੈ ਕੇ ਮਿਲੇ ਨਹਿਰੂ ਨੂੰ ਵੀ ਪਟੇਲ ਨੂੰ ਵੀ। ਨਹਿਰੂ ਨੇ ਤਾਂ ਜਿਹੜਾ ਉਹ ਖਿਸਿਆਣੀ ਹਾਸਾ ਹੱਸਦਿਆਂ ਕਿਹਾ कि मास्टर जी सर्कमस्टेंसेस हैव नाउ चेंज्ड, तब बात और थी अब बात और है। तो ਜਦੋਂ ਪਟੇਲ ਨੂੰ ਮਿਲੇ ਔਰ ਉਹਨੂੰ ਯਾਦ ਦਹਾਨੀ ਕਰਵਾਈ ਤਾਂ ਉਹਨੇ ਕਿਹਾ ਕਿ 6 ਹੈਵ ਮਿਸਡ ਦਾ ਬੱਸ, ਕਿ ਤੁਸੀਂ ਜਿਹੜੀ ਹੈ ਬੱਸ ਖੁੰਝਾ ਲਈ ਹੁਣ। ਔਰ ਫਿਰ ਪਟੇਲ ਦੇ ਹੋਰ ਕੀ ਕਾਰਨਾਮੇ ਨੇ ਅਸੀਂ ਦੇਖਦੇ ਹਾਂ ਕਿ ਭਾਈ ਜੇ 10 ਅਕਤੂਬਰ 1947 ਨੂੰ ਹੀ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਸਰਕੂਲਰ ਆਉਂਦਾ ਹੈ ਤੇ ਨਹਿਰੂ ਪ੍ਰਾਈਮ ਮਿਨਿਸਟਰ ਹੈ, ਪਟੇਲ ਹੋਮ ਮਿਨਿਸਟਰ ਹੈ, ਚੰਦੂ ਲਾਲ ਤ੍ਰਿਵੇਦੀ ਜਿਹੜਾ ਪੰਜਾਬ ਦਾ ਗਵਰਨਰ ਹੈ, ਜਿਹੜਾ ਉਹ ਸਰਕੂਲਰ ਕਲੀਅਰ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਹੁਣ ਇਸ ਪਿਛੋਕੜ 'ਚ ਜੇ ਅਸੀਂ ਦੇਖੀਏ ਤੇ ਫਿਰ ਜਿੱਥੇ ਗਾਂਧੀ ਨੇ 1931 'ਚ ਫਸਟ ਰਾਊਂਡ ਟੇਬਲ ਕਾਨਫਰੰਸ ਜਾਣ ਤੋਂ ਪਹਿਲਾਂ ਗੁਰਦੁਆਰਾ ਸੀਸਗੰਜ ਖਲੋ ਕੇ ਸਿੱਖਾਂ ਨਾਲ ਬੜੇ ਲੁਭਾਉਣੇ ਵਾਅਦੇ ਕੀਤੇ, ਉੱਥੇ ਨਹਿਰੂ ਨੇ ਤਾਂ ਉਸ 'ਤੇ ਤਾਂ ਔਨ ਰੈਕਰਡ ਹੈ ਕਿ AICC ਦੀ ਮੀਟਿੰਗ 1946 'ਚ, ਔਰ ਉਸ ਤੋਂ ਇਲਾਵਾ ਉਹਦੇ ਰਿਪੀਟਡ ਐਸ਼ੋਰੈਂਸਿਸ ਔਨ ਰੈਕਰਡ ਜਿਹੜੇ ਕਾਂਗਰਸ ਦੇ ਰੈਜ਼ੋਲੂਸ਼ਨਸ ਦਾ ਹਿੱਸਾ ਵੀ ਬਣੇ ਕਿ ਉਹਨੇ ਕਿ ਬਈ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਮੈਨੂੰ ਖੁਸ਼ੀ ਹੋਏਗੀ कि the brave Sikhs of Punjab are given a province in the north of India so that they may also be able to experience the glow of freedom। ਕਿ ਵੀ ਮੈਨੂੰ ਖੁਸ਼ੀ ਹੋਏਗੀ ਕਿ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਉੱਤਰ ਦੇ ਵਿੱਚ ਇੱਕ ਖਿੱਤਾ ਦਿੱਤਾ ਜਾਏ ਤਾਂ ਕਿ ਉਹ ਵੀ ਜਿਹੜਾ ਆਜ਼ਾਦੀ ਦੇ ਉਸ ਨਿੱਘ ਨੂੰ ਮਾਣ ਸਕਣ। ਹੁਣ ਇਹ ਸਾਰੇ ਪਿਛੋਕੜ 'ਚ ਫਿਰ ਨਹਿਰੂ ਦਾ ਕਿਰਦਾਰ ਸਿੱਖਾਂ ਪ੍ਰਤੀ ਕੀ ਹੈ? ਉਹ ਤਾਂ ਜ਼ਾਹਰ ਹੈ ਕਿ ਜਦੋਂ ਈਵਨ ਸਾਰਾ ਭਾਰਤ ਪੰਜਾਬਿਆਂ ਦੇ ਵਿੱਚ ਲੈਂਗੁਏਜ ਬੇਸ ਜ਼ਬਾਨ ਦੇ ਆਧਾਰ ਦੇ ਉੱਤੇ ਸੂਬੇ ਬਣਦੇ ਨੇ, ਤੇ ਜਦੋਂ ਪੰਜਾਬੀ ਜ਼ਬਾਨ ਦੇ ਆਧਾਰ ਦੇ ਉੱਤੇ ਸੂਬੇ ਦੀ ਗੱਲ ਹੁੰਦੀ ਹੈ ਤੇ ਇਹਨੂੰ ਗੰਵਾਰਾਂ ਦੀ ਭਾਸ਼ਾ ਕਿਹਾ ਜਾਂਦਾ ਹੈ। ਔਰ ਇਹ ਨਹਿਰੂ ਦੇ ਔਨ ਰੈਕਰਡ ਲਫ਼ਜ਼ ਨੇ ਕਿ ਪੰਜਾਬੀ ਸੂਬਾ ਮੇਰੀ ਲਾਸ਼ 'ਤੇ ਬਣੇਗਾ। ਬਣਿਆ ਵੈਸੇ ਬਣਿਆ ਤਾਂ ਉਹਦੀ ਲਾਸ਼ 'ਤੇ, ਪਰ ਬਣਿਆ ਜ਼ਰੂਰ ਉਹਦੀ ਧੀ ਨੂੰ ਹੀ ਬਣਾਉਣ ਦੇ ਮਜਬੂਰ ਹੋਣਾ ਪਿਆ। ਪਰ ਇਹ ਤਾਂ ਉਹਦਾ ਅਦਰਵਾਈਜ਼ ਸਿੱਖਾਂ ਪ੍ਰਤੀ ਮਾਈਂਡ ਸੈਟ ਸੀ। ਲੇਕਿਨ ਕੁੱਲ ਮਿਲਾ ਕੇ ਨਹਿਰੂ ਨੂੰ ਬੇਸ਼ੱਕ ਉਹਦਾ ਹਿਸਟਰੀ ਦੇ ਵਿੱਚ ਦਿਲਚਸਪੀ ਸੀ, ਉਹ ਇੱਕ ਅੱਛਾ ਰਾਈਟਰ, ਅੱਜ ਵੀ ਜਿਹੜੀ ਉਸ ਦੀ ਲਿਖੀ ਹੋਈ ਹਿਸਟਰੀ ਹੈ ਵਰਲਡ ਹਿਸਟਰੀ, ਜਾਂ ਉਸ ਦੀਆਂ ਚਿੱਠੀਆਂ ਜੇਲ੍ਹ 'ਚ ਹੁੰਦਿਆਂ ਆਪਣੀ ਡਾਟਰ ਇੰਦਰਾ ਗਾਂਧੀ ਨੂੰ ਲੈਟਰਸ ਫਰੋਮ ਫਾਦਰ ਟੂ ਦਾ ਡਾਟਰ, ਇਸ ਕਿਸਮ ਦਾ ਟਾਈਟਲ ਹੈ। ਉਹ ਜੇ ਤੁਸੀਂ ਲਿਟਰਰੀ ਐਂਗਲ ਤੋਂ ਵੀ ਦੇਖੋ ਤੇ ਉਹ ਇੱਕ ਅੱਛੇ ਪਾਰਟ ਹੈ। ਲੇਕਿਨ ਔਰ ਜੇ ਵਿਜ਼ਨ ਦੇ ਤੌਰ ਤੇ ਦੇਖੋ ਤਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਦੂਸਰੇ ਪਾਸੇ ਤਾਂ ਪਾਕਿਸਤਾਨ ਨੂੰ ਮੌਕਾ ਨਹੀਂ ਮਿਲਿਆ ਜਾਂ ਪਾਕਿਸਤਾਨ ਬਦਕਿਸਮਤ ਰਿਹਾ। ਮੈਂ ਸਮਝਦਾ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਬਹੁਤ ਜਲਦੀ ਆਲਮੋਸਟ 1 ਸਾਲ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਔਰ ਉਸ ਤੋਂ ਬਾਅਦ ਉੱਥੇ ਕੋਈ ਵੀ, ਇਸ ਲਈ ਜਿਹੜੀ ਅੱਜ ਵੀ ਪਾਕਿਸਤਾਨ ਦਾ ਸਿਆਸੀ ਟਰਮੋਇਲ ਹੈ, ਇਸ ਦੀਆਂ ਜੜ੍ਹਾਂ ਉਹ ਪਿਛਲੇ 75 ਵਰ੍ਹਿਆਂ 'ਚ ਜਾਂਦੀਆਂ ਨੇ ਕਿ ਭਾਈ ਬਹੁਤ ਜਲਦੀ ਫੌਜੀ ਰੂਲ ਹੋ ਗਿਆ, ਫਿਰ ਫੌਜੀ ਔਰ ਸਿਵਲੀਅਨ ਔਰ ਉਹ ਸਾਰੇ ਜਿਹੜੀਆਂ ਇੰਸਟੀਟਿਊਸ਼ਨਸ ਸਟਰੋਂਗਲੀ ਡਿਵੈਲਪ ਹੋਣੀਆਂ ਚਾਹੀਦੀਆਂ ਸੀ। ਕਾਨਸਟੀਟਿਊਸ਼ਨ ਮਿਲਦਿਆਂ ਵੀ 1970 'ਚ 70 'ਚ ਕ੍ਰੈਡਿਟ ਜ਼ੁਲਫਿਕਾਰ ਅਲੀ ਭੁੱਟੋ ਨੂੰ ਜਾਂਦਾ ਹੈ ਕਿ ਪਾਕਿਸਤਾਨ ਨੂੰ ਕਾਨਸਟੀਟਿਊਸ਼ਨ ਮਿਲਿਆ, ਆਇਨ ਮਿਲਿਆ। ਪਰ ਜੇ ਭਾਰਤ ਦੇ ਹਵਾਲੇ ਨਾਲ ਕਹਿਣਾ ਹੋਏ ਕਿ ਇਹ ਜ਼ਰੂਰ ਜਿਹੜੇ ਕਦਾਵਰ ਉਸ ਫਰੀडम ਸਟਰਗਲ ਦੇ ਵੇਲੇ ਦੇ ਕਾਂਗਰਸ ਦੇ ਲੀਡਰ ਸੀ, ਉਹਨਾਂ ਦੇ ਵਿੱਚ ਨਹਿਰੂ ਹੋਏ, ਪਟੇਲ ਹੋਏ, ਮੌਲਾਨਾ ਅਬੁਲ ਕਲਾਮ ਆਜ਼ਾਦ ਹੋਏ, ਆਚਾਰੀਆ ਕ੍ਰਿਪਲਾਨੀ ਹੋਏ, ਰਾਜਗੋਪਾਲਾਚਾਰੀਆ ਹੋਏ, ਔਰ ਇਹ ਸਾਰੀ ਨਸਲ ਉਹਨਾਂ ਨੇ ਮੁਲਕ ਨੂੰ ਫਰਮ ਫੁਟਿੰਗ ਦੇ ਉੱਤੇ ਕਰਨ ਦੇ ਵਿੱਚ ਉਸ ਨੂੰ, ਬੇਸ਼ੱਕ ਸਿੱਖਾਂ ਦੇ ਲਈ ਤਾਂ ਉਹਦਾ ਕੋਈ ਸੈਕੂਲਰਿਜ਼ਮ ਦਾ ਮਤਲਬ ਹੀ ਨਹੀਂ ਸੀ, ਸਾਨੂੰ ਤਾਂ ਪਹਿਲਾਂ ਹੀ ਆਰਟੀਕਲ 25(b) ਦੇ ਥੱਲੇ ਹਿੰਦੂ ਬਣਾ ਦਿੱਤਾ ਗਿਆ। ਲੇਕਿਨ ਇਹ ਕ੍ਰੈਡਿਟ ਫਿਰ ਵੀ ਦੇਣਾ ਬਣਦਾ ਹੈ ਕਿ ਜੇ ਅੱਜ ਅਸੀਂ ਦੇਖਦੇ ਹਾਂ ਕਿ ਭਾਰਤ ਦੀ ਐਕਸਪੋਰਟ ਦੇ ਵਿੱਚ ਇੱਕ ਵੱਡਾ ਹਿੱਸਾ ਜਿਹੜਾ IT ਸੈਕਟਰ ਹੈ ਜਾਂ ਇਹ ਸੌਫਟਵੇਅਰ ਹੈ,
ਤੇ ਇਹਦਾ ਕ੍ਰੈਡਿਟ ਵੀ ਫਿਰ ਉਸ ਦੌਰ ਦੀ ਨਹਿਰੂ ਐਂਡ ਕੰਪਨੀ ਲੀਡਰਸ਼ਿਪ ਨੂੰ ਜਾਂਦਾ ਹੈ, ਜਿਨ੍ਹਾਂ ਨੇ ਭਾਰੀ ਇਨਵੈਸਟਮੈਂਟ ਕੀਤੀ, IIT ਬਣਾਏ, ਇਸ ਸੈਕਟਰ ਸਟੈਂਡਰਡ ਦੀਆਂ ਯੂਨੀਵਰਸਿਟੀਆਂ ਐਸਟੈਬਲਿਸ਼ ਕੀਤੀਆਂ। ਔਰ ਫਿਰ ਭਾਵੇਂ ਉਹ ਸੋਵੀਅਤ ਯੂਨੀਅਨ ਦੇ ਨਾਲ ਹੀ ਕੋਲੈਬੋਰੇਸ਼ਨ ਨਾਲ ਸੀ, ਵੱਡੇ ਵੱਡੇ ਸਟੀਲ ਪਲਾਂਟ ਔਰ ਅਦਰਵਾਈਜ਼ ਐਟੋਮਿਕ ਪ੍ਰੋਗਰਾਮ ਦੇ ਹਵਾਲੇ ਨਾਲ ਵੀ ਜਿਹੜਾ ਭਾਵੇ ਇੰਸਟੀਚਿਊਟ ਔਰ ਦੂਸਰਾ ਐਸਟੈਬਲਿਸ਼ ਕੀਤਾ। ਔਰ ਇਹੀ ਕਾਰਨ ਸੀ ਕਿ ਇੰਡੀਆ ਜਿਹੜਾ 1974 ਦੇ ਵਿੱਚ ਹੀ ਐਟੋਮਿਕ ਪਾਵਰ ਬਣ ਜਾਂਦਾ ਹੈ। ਔਰ ਉਹਨਾਂ ਦੀ ਜਿਹੜੀ ਪ੍ਰੋਗਰੈਸ ਸੀ 5 ਈਅਰ ਪਲਾਨਸ ਦੇ ਥੱਲੇ, ਔਰ ਉਹ ਸਾਰੇ ਨੂੰ ਕਿ ਡੈਮੋਕ੍ਰੇਸੀ ਇਸ ਲੈਵਲ ਦੀ ਹੋਏ ਜਿਹਦੇ 'ਚ ਫੌਜ ਨੂੰ ਦੂਰ ਰੱਖਿਆ। ਔਰ ਅੱਜ ਇਹ ਕ੍ਰੈਡਿਟ ਹੈ ਕਿ 75 ਸਾਲ ਬਾਅਦ ਭਾਵੇਂ ਅੱਜ ਹਿੰਦੂ ਤੋਂ ਵੀ ਫੌਜ ਇੱਕ ਪੈਰਲਲ ਫੌਜ ਬਣ ਕੇ ਖੜੀ ਹੋ ਗਈ ਹੈ, ਲੇਕਿਨ ਆਰਮੀ ਦੀ ਕਦੇ ਵੀ ਉਸ ਲੈਵਲ ਦੀ ਇੰਟਰਫੇਰੈਂਸ ਨਹੀਂ ਰਹੀ। ਔਰ ਇਹਦਾ ਵੀ ਇੱਕ ਕਾਰਨ ਕਿ ਨਹਿਰੂ ਨੂੰ 47 ਤੋਂ 64 ਤੱਕ ਆਲਮੋਸਟ ਇਹਨਾਂ 16-17 ਸਾਲਾਂ ਦੇ ਵਿੱਚ ਮੌਕਾ ਮਿਲਿਆ ਕਿ ਉਹਨੇ ਕੰਟਰੀ ਦੀਆਂ ਫਾਊਂਡੇਸ਼ਨਸ ਲੇ ਕੀਤੀਆਂ। ਇੰਟਰਨੈਸ਼ਨਲੀ ਵੀ ਉਹਨੇ ਪੰਚਸ਼ੀਲ ਦਾ ਕਾਨਸੈਪਟ ਦਿੱਤਾ, ਔਰ ਜਿਹੜੀ ਉਸ ਵੇਲੇ ਦੀ ਤ੍ਰਿਮੂਰਤੀ ਸੀ ਇੰਟਰਨੈਸ਼ਨਲ ਲੈਵਲ ਦੀ ਕਿ ਮਾਰਸ਼ਲ ਟੀਟੋ ਆਫ ਯੂਗੋਸਲਾਵੀਆ, ਨਾਸਰ ਆਫ ਇਜਿਪਟ, ਔਰ ਨਹਿਰੂ ਨੇ ਇਨ ਸਪਾਈਟ ਆਫ ਕਿ ਟਿਲਟ ਉਹਦੀ ਸੋਵੀਅਤ ਯੂਨੀਅਨ ਵੱਲ ਸੀ, ਪਰ ਅਮਰੀਕਾ ਦੇ ਨਾਲ ਵੀ ਉਸ ਦੀ ਰਿਲੇਸ਼ਨਸ਼ਿਪ ਕੈਨੇਡੀ ਦੇ ਨਾਲ ਔਰ ਉਸ ਤੋਂ ਪਹਿਲਿਆਂ ਦੇ ਨਾਲ ਵੀ ਠੀਕ ਰਹੀ। ਲੇਕਿਨ ਬਹੁਤ ਵਾਰ ਜਿਹੜਾ ਆਪਣੇ ਆਪ ਨੂੰ ਬਹੁਤ ਵਾਈਜ਼ ਵਿਜ਼ਡਮ ਔਰ ਦੂਸਰਾ ਕਿਤੇ ਨਾ ਕਿਤੇ ਦਿਮਾਗ ਵੀ ਖਰਾਬ ਹੁੰਦਾ ਹੈ। ਔਰ ਨਹਿਰੂ ਦੀ ਮੌਤ ਦਾ ਇੱਕ ਵੱਡਾ ਕਾਰਨ, ਅੱਜ ਹੀ ਮੈਂ ਇੱਕ ਬੜੇ ਅੱਛੇ BBC ਦੇ ਜਿਹੜੇ ਨੇ ਇਕੱਲੇ ਕਮੈਂਟੇਟਰ ਨਹੀਂ, ਇੱਕ ਕਾਈਂਡ ਆਫ ਹਿਸਟੋਰੀਅਨ ਰਿਹਾਨ ਫਜ਼ਲ, ਉਹਨਾਂ ਦੀ ਮੈਂ ਲਿਖਤ ਪੜ੍ਹ ਰਿਹਾ ਸੀ BBC 'ਚ ਕਿ 62 ਦੇ ਵਿੱਚ ਜਿਹੜਾ ਨਹਿਰੂ ਨੇ ਜਿਹਨੂੰ ਗੰਗ ਹੋ ਅਪਰੋਚ ਦਿਖਾਈ ਟੁਵਰਡ ਚਾਈਨਾ, ਇਹਦੇ ਬਾਵਜੂਦ ਚਾਵਨ ਲਾਈ ਮਿੱਤਰ ਸੀ ਨਹਿਰੂ ਦਾ ਔਰ ਸੌਫਟ ਕਾਰਨਰ ਰੱਖਦਾ ਸੀ ਇੰਡੀਆ ਲਈ। ਉਹ ਚਾਹੁੰਦੇ ਸੀ ਕਿ ਭਾਈ ਇਹ ਬਾਰਡਰ ਡਿਸਪਿਊਟ ਜਿਹੜਾ ਇਹਨੂੰ ਬੈਠ ਕੇ ਕਰ ਲਿਆ ਜਾਏ, ਪਰ ਨਹਿਰੂ ਨੇ ਕਿਉਂਕਿ ਪਟੇਲ ਨੇ ਹੈਦਰਾਬਾਦ ਐਕਸ਼ਨ ਕੀਤਾ 1948 'ਚ, ਹੈਦਰਾਬਾਦ ਨੂੰ ਲੈ ਲਿਆ। ਨਹਿਰੂ ਨੇ 1960 'ਚ ਗੋਆ ਪੁਰਤਗੀਜ਼ ਤੋਂ ਲਿਆ, ਤੇ ਨਹਿਰੂ ਦਾ ਦਿਮਾਗ ਵੀ ਖਰਾਬ ਹੋ ਗਿਆ। ਉਹਨੂੰ ਲੱਗਾ ਕਿ ਬਈ ਅਸੀਂ ਬੜੀ ਵੱਡੀ ਇੰਟਰਨੈਸ਼ਨਲ ਪਾਵਰ ਬਣ ਗਏ ਹਾਂ ਤੇ ਅਸੀਂ ਚਾਈਨਾ ਦੇ ਨਾਲ ਜਿਹੜੀ ਫਾਰਵਰਡ ਜਿਹੜੀ ਹੈ ਈਸਟ ਪਾਲਿਸੀ ਨਹਿਰੂ ਨੇ ਦਿੱਤੀ ਹੈ ਕਿ ਥਰੋ ਦੈਮ ਆਊਟ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਚਾਈਨਾ ਦੇ ਨਾਲ 1962 ਦੇ ਵਿੱਚ ਜਿਹਨੂੰ ਇੰਡੋ ਚਾਈਨਾ ਵਾਰ ਕਿਹਾ ਜਾਂਦਾ ਹੈ, ਉਹ ਟ੍ਰਿਗਰ ਨਹਿਰੂ ਨੇ ਕਰਵਾਈ। ਪਰ ਜੋ ਉਹਦਾ ਫਿਰ ਹਸ਼ਰ ਹੋਇਆ, ਕਿਉਂਕਿ ਜਿੰਨੀ ਚਾਈਨਾ ਦੀ ਐਡਵਾਂਸਮੈਂਟ ਉਸ ਪੀਰੀਅਡ 'ਚ ਕਿਵੇਂ ਉਹਨੇ ਈਸਟਰਨ ਸੈਕਟਰ 'ਚ ਕਿੱਥੋਂ ਤੱਕ ਪ੍ਰਾਪਤੀਆਂ, ਅਜੇ ਤਾਂ ਉਹ ਕੁਛ ਥਾਵਾਂ ਤੋਂ ਖੁਦ ਹੀ ਵਾਪਸ ਹਟ ਗਿਆ, ਉਹਨੇ ਨਹਿਰੂ ਨੂੰ ਐਕਸਪੋਜ਼ ਕਰ ਦਿੱਤਾ ਫੁੱਲੀ। ਉਹ ਹਾਰਟ ਬ੍ਰੋਕਨ ਵੀ ਹੋਇਆ। ਔਰ ਜਿਵੇਂ ਉਹ ਕਿਹਾ ਜਾਂਦਾ ਹੈ ਕਿ ਵਿਦਿਨ 24 ਆਵਰਸ ਇਸ ਜੰਗ ਤੋਂ ਬਾਅਦ ਨਹਿਰੂ ਬੁੱਢਾ ਹੋ ਗਿਆ। ਔਰ ਨਤੀਜੇ ਦੇ ਤੌਰ ਤੇ ਉਸ ਨੂੰ ਇਹ ਪਤਾ ਨਹੀਂ ਸੀ ਲੱਗਦਾ ਕਿ ਭਾਈ ਉਹ ਕੀ ਕਰੇ। ਔਰ ਹੌਲੀ ਜਿਹੜਾ ਇਵੈਂਚੁਅਲੀ 27 ਮਈ 1964 ਨੂੰ ਉਹਦਾ ਐਂਡ ਹੋਇਆ ਔਰ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਬਣੇ। ਹੁਣ ਜਿਹਨੂੰ ਤੁਸੀਂ ਹਿਊਜ਼ ਔਨ ਦਾ ਕੈਨਵਾਸ ਕਹਿੰਦੇ ਹੋ ਕਿ ਵੀ ਇਹ ਕੀ ਰੰਗ ਬਿਖਰੇ ਨੇ। ਨਹਿਰੂ ਨੇ ਬੇਸ਼ੱਕ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਇੱਕ ਨੇਸ਼ਨ ਜਿਹੜਾ ਉਹਨਾਂ ਦਾ ਡ੍ਰੀਮ ਸੀ, ਉਹਨਾਂ ਦੇ ਫਾਊਂਡਰਸ ਦਾ ਨੇਸ਼ਨ ਦੇ, ਕਿ ਇੱਕ ਸੈਕੂਲਰ ਮੁਲਕ ਦੇ ਤੌਰ ਤੇ ਡਿਵੈਲਪ ਹੋਏ, ਡੋਮੀਨੇਟ ਕਰੇ। ਹਾਲਾਂ ਉਹਦੇ 'ਚ ਸਿੱਖਾਂ ਦੀ ਕੋਈ ਥਾਂ ਨਹੀਂ ਸੀ, ਮੁਸਲਮਾਨਾਂ ਪ੍ਰਤੀ ਨਹਿਰੂ ਉਸ ਕਦਰ ਨਫ਼ਰਤ ਵਾਲਾ ਨਹੀਂ ਸੀ। ਹਾਲਾਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਨਹਿਰੂ ਨੇ ਬੇਈਮਾਨੀ ਕੀਤੀ, ਹਾਲਾਂ ਖੁਦ ਹੀ ਲੈ ਕੇ ਗਿਆ UN ਸਿਕਿਉਰਿਟੀ ਕੌਂਸਲ 'ਚ, ਲੇਕਿਨ ਕਦੇ ਵੀ ਕਸ਼ਮੀਰ ਦੇ ਵਿੱਚ ਪਲੇਬਸਾਈਟ ਨਹੀਂ ਕਰਵਾਇਆ। ਇਸੇ ਤਰ੍ਹਾਂ ਸ਼ੇਖ ਅਬਦੁੱਲਾ ਜਿਹੜਾ ਨਿੱਜੀ ਯਾਰ ਸੀ ਨਹਿਰੂ ਦਾ, ਔਰ ਕਰਨ ਸਿੰਘ ਔਰ ਉਹਦੇ ਛਲਾਵੇ 'ਚ ਆ ਕੇ ਯੁਵਰਾਜ ਕਰਨ ਸਿੰਘ ਜਿਹੜਾ ਹਰੀ ਸਿੰਘ ਦਾ ਮੁੰਡਾ ਸੀ, ਸ਼ੇਖ ਅਬਦੁੱਲਾ ਨੂੰ ਵੀ ਕੈਦ 'ਚ ਪਾਇਆ ਕਸ਼ਮੀਰ ਦਾ ਸਟੇਟਸ ਖਤਮ ਕਰਦੇ। ਹਾਲਾਂ ਉਸ ਦੀ ਮੌਤ ਵੇਲੇ ਤੱਕ ਉਹ ਜਿਹੜਾ ਉਹਨੂੰ ਛੱਡ ਦਿੱਤਾ ਗਿਆ ਸੀ ਸ਼ੇਖ ਅਬਦੁੱਲਾ, ਉਹਨੇ ਉਹ ਈਵਨ ਜਦੋਂ ਉਹਦੀ ਬਾਅਦ ਦੇ ਵਿੱਚ ਉਸ ਦੀਆਂ ਹੱਡੀਆਂ ਸਾਰੇ ਭਾਰਤ ਦੀਆਂ ਸਟੇਟਾਂ 'ਚ ਖਿਲਾਰੀਆਂ ਗਈਆਂ ਹੈਲੀਕਾਪਟਰ ਰਾਹੀਂ। ਔਰ ਜਦੋਂ ਅਲੀਗੜ੍ਹ ਤੋਂ ਟ੍ਰੇਨ ਕਿਉਂਕਿ ਜਾ ਰਹੀ ਸੀ ਇਲਾਹਾਬਾਦ, ਜਿੱਥੇ ਸੰਗਮ ਹੈ ਗੰਗਾ ਜਮਨਾ ਸਰਸਵਤੀ ਦਾ, ਉੱਥੇ ਉਸ ਟ੍ਰੇਨ ਦੇ ਉੱਤੇ ਸ਼ੇਖ ਅਬਦੁੱਲਾ ਚੜ੍ਹਿਆ। ਅਖੀਰ ਵੇਲੇ ਵੀ ਸ਼ੇਖ ਅਬਦੁੱਲਾ ਆਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਜਿਹੜੀ ਅੱਜ ਵੀ ਕਸ਼ਮੀਰ ਦੇ ਵਿੱਚ ਜਿਹੜਾ ਖੂਨ ਖਰਾਬਾ ਹੋ ਰਿਹਾ ਹੈ, ਇਸ ਦੇ ਲਈ ਨਹਿਰੂ ਜ਼ਿੰਮੇਵਾਰ ਹੈ। ਕਿਉਂਕਿ ਜੇ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨਸ ਦੇ ਥੱਲੇ 1948 ਤੋਂ 1964 ਤੱਕ ਉਹ ਜਿਉਂਦਾ ਰਿਹਾ, ਜੇ ਇਹ ਲੋਕਾਂ ਤੋਂ ਪੁੱਛ ਲਿਆ ਜਾਂਦਾ ਤੇ ਫਿਰ ਇਹ ਨਹੀਂ ਸੀ ਹੋਣਾ। ਇਸੇ ਤਰ੍ਹਾਂ
ਜੇ ਸਿੱਖਾਂ ਦੇ ਨਾਲ ਨਹਿਰੂ ਦਾ ਠੀਕ ਇਮਾਨਦਾਰੀ ਵਾਲਾ ਰਵੱਈਆ ਹੁੰਦਾ ਔਰ ਜੋ ਇਕਰਾਰ ਕੀਤੇ ਹੋਏ ਸੀ 47 ਤੋਂ ਪਹਿਲਾਂ ਇੱਕ ਆਟੋਨੋਮਸ ਪ੍ਰੋਵਿੰਸ ਦਾ ਕਨਸਟੀਟਿਊਸ਼ਨਲ ਗਾਰੰਟੀ ਦੇ ਕੇ ਪੰਜਾਬ ਨੂੰ ਇੱਕ ਆਟੋਨੋਮਸ ਯੂਨਿਟ ਦੇ ਤੌਰ ਤੇ, ਔਰ ਜਿਹੜੀ ਮੰਗ ਸੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹਦੇ ਚੋਂ ਬਾਅਦ ਚ ਨਿਕਲਿਆ ਕਿ 2-3 ਮਹਿਕਮੇ ਸੈਂਟਰ ਆਪਣੇ ਕੋਲ ਰੱਖੇ, ਡਿਫੈਂਸ ਰੱਖੇ, ਫੋਰਨ ਅਫੇਅਰਸ ਰੱਖੇ, ਫਾਈਨੈਂਸ ਰੱਖੇ, ਬਾਕੀ ਇੰਡੀਪੈਂਡੈਂਟ ਸੂਬੇ ਨੂੰ ਕਰੇ। ਤੇ ਜੇ ਇਵੇਂ ਨਹਿਰੂ ਨੇ ਜੋ ਪ੍ਰੋਮਿਸ ਕੀਤੇ ਸੀ ਉਹਨਾਂ ਨੂੰ ਨਿਭਾਇਆ ਹੁੰਦਾ ਤੇ ਫਿਰ ਜੂਨ 84 ਦਾ ਘੱਲੂਘਾਰਾ ਨਾ ਵਾਪਰਦਾ ਜਿਹੜੀ ਉਹਦੀ ਧੀ ਨੇ ਵਾਪਰਾਇਆ, ਫਿਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨਾ ਹੁੰਦੀ ਜਿਹੜੇ ਅੱਗੋਂ ਉਹਦੇ ਦੋਤੇ ਰਾਜੀਵ ਗਾਂਧੀ ਨੇ ਕੀਤਾ। ਔਰ ਇਹ ਜਿਹੜੀ ਕਨਫਰੰਟੇਸ਼ਨ ਦੀ ਨੀਤੀ ਔਰ ਖਾਲਿਸਤਾਨ ਦੀ ਜਿਹੜੀ ਤਹਿਰੀਕ ਹੈ ਇਹ ਨਾ ਉੱਠਦੀ। ਸੋ ਬਾਕੀ ਭਾਰਤ ਦਾ ਅੱਜ ਕੀ ਹਸ਼ਰ ਹੈ ਕਿ ਉਹ ਨਹਿਰੂ ਜਿਹੜਾ ਸਮਝਦਾ ਸੀ ਵੀ ਸਿੱਖਾਂ ਨੂੰ ਕਸ਼ਮੀਰੀਆਂ ਨੂੰ ਦਬਾ ਕੇ ਉਹ ਨਹਿਰੂ ਖੁਦ ਜਿਹੜਾ ਉਹ ਫਾਦਰ ਆਫ ਦਾ ਨੇਸ਼ਨ ਗਾਂਧੀ ਤੋਂ ਬਾਅਦ ਦੂਜੀ ਵੱਡੀ ਸ਼ਖਸੀਅਤ ਬਣੇਗਾ। ਤੇ ਜੇ ਇਸ ਕੈਨਵੈਸ ਤੇ ਡੁੱਲੇ ਰੰਗਾਂ ਨੂੰ ਦੇਖਣਾ ਤੇ ਅੱਜ ਉਹ ਹਿੰਦੂ ਤਵੀਆਂ ਦੇ ਕੋਲ ਪਾਵਰ ਹੈ ਜਿਹੜੇ ਅਜੇ 2 ਦਿਨ ਪਹਿਲਾਂ ਹੀ ਨਹਿਰੂ ਦਾ ਬੁੱਤ ਪਤਾ ਨਹੀਂ ਕਿਹੜੇ ਸ਼ਹਿਰ 'ਚ ਉਹਨਾਂ ਨੇ ਤੋੜ ਕੇ ਥੱਲੇ ਸੁੱਟਿਆ। ਤੇ ਇਹ ਬਿਲਕੁਲ ਨਹਿਰੂ ਦੀ ਲੈਗੇਸੀ ਨੂੰ ਬਿਲਕੁਲ ਉਹਨਾਂ ਨੇ ਆਲਮੋਸਟ ਮਿਟਾ ਦਿੱਤਾ ਹੈ। ਔਰ ਉਹ ਉਸ ਭਾਰਤ ਨੂੰ ਸਿਰਜ ਰਹੇ ਨੇ ਜਿਹੜਾ ਸ਼ਿਆਮਾ ਪ੍ਰਸਾਦ ਮੁਖਰਜੀ, ਜਿਹੜਾ ਗੋਲਵਲਕਰ, ਹੈਡਗਵੇਅਰ ਜਾਂ ਸਾਵਰਕਰ ਦਾ ਡ੍ਰੀਮ ਸੀ। ਸੋ ਮੈਂ ਸਮਝਦਾ ਹਾਂ ਵੀ ਨਹਿਰੂ ਉਹਦੀ ਰੂਹ ਕਿੱਥੇ ਹੈ ਕਿੱਥੇ ਨਹੀਂ, ਪਰ ਮੈਂ ਸਮਝਦਾ ਹਾਂ ਕਿ ਜੇ ਨਹਿਰੂ ਨੇ ਇਮਾਨਦਾਰੀ ਦੇ ਨਾਲ ਸਿੱਖਾਂ ਦੇ ਇਸ਼ੂ ਨੂੰ, ਕਸ਼ਮੀਰੀਆਂ ਦੇ ਇਸ਼ੂ ਨੂੰ ਔਰ ਜੋ ਸੈਕੂਲਰਿਜ਼ਮ ਦਾ ਜੋ ਪ੍ਰਚਾਰ ਸੀ ਉਹਦਾ ਇਨਫੈਕਟ ਉਹ ਘੱਟ ਗਿਣਤੀਆਂ ਨੂੰ ਉਹ ਮਹਿਫੂਜ਼ੀਅਤ ਦਿੱਤੀ ਹੁੰਦੀ ਤੇ ਫਿਰ ਭਾਰਤ ਨਾ ਅਨਸਟੇਬਿਲਿਟੀ ਵੱਲ ਜਾਂਦਾ, ਨਾ ਚਾਈਨਾ ਨਾਲ ਫੋਰਨ ਪਾਲਿਸੀ ਦੇ ਮਾਮਲੇ 'ਚ ਵੀ ਚਾਈਨਾ ਨਾਲ ਜੇ ਉਹਨੇ ਇੱਕ ਬੈਲੈਂਸਡ ਨੀਤੀ ਰੱਖੀ ਹੁੰਦੀ ਤੇ ਫਿਰ ਇਹ ਹਿੰਦੂ ਤਵੀਆਂ ਨੂੰ ਮੌਕਾ ਹੀ ਨਹੀਂ ਸੀ ਮਿਲਣਾ ਕਦੇ ਕਿ ਇਹ ਵੀ ਕਦੇ ਉਸ ਪਾਵਰ ਤੱਕ ਪਹੁੰਚ ਸਕਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣੇ ਬ੍ਰੇਕ ਪਿਓਰ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।